दर्शकों ब्रेक तो बाद थोड़ा स्वागत है जी डॉक्टर साहब हुण साडे दर्शकों दसो अज दिन दी सिख हिस्टरी एंड वर्ल्ड हिस्टरी विच की अहमियत है। सिख इतिहास के हवाले नाल अज दे दिन ਪ੍ਰਿਥੀ ਚੰਦ ਦੀ औलाद ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਸੀ ਜਿਹਦੇ ਲਈ ਭਾਈ ਗੁਰਦਾਸ ਜੀ ਨੇ ਮੀਣਾ ਸ਼ਬਦ ਇਸਤੇਮਾਲ ਕੀਤਾ। ਮੈਂ ਸਮਝ ਅੰਗਰੇਜ਼ੀ 'ਚ ਵੀ ਮੀਨ ਕਹਿੰਦੇ ਨੇ ਪਰ ਮੀਣਾ ਸਾਡਾ ਮੀਨ ਤੋਂ ਵੀ ਉੱਪਰ ਦਾ ਵਰਡ ਹੈ ਜੀ। ਔਰ ਜਦੋਂ ਛੇਵੇਂ ਪਾਤਸ਼ਾਹ ਅੰਮ੍ਰਿਤਸਰ ਤੋਂ ਕੀਰਤਪੁਰ ਸਾਹਿਬ ਚਲੇ ਗਏ, ਕੀਰਤਪੁਰ ਵਸਾਇਆ ਤੇ ਉਸ ਹਰਮੰਦਰ ਸਾਹਿਬ ਤੇ ਕਬਜ਼ਾ ਫਿਰ ਇਹਨਾਂ ਦੇ ਟੱਬਰ ਦਾ ਹੋ ਗਿਆ, ਪ੍ਰਿਥੀ ਦੀ ਔਲਾਦ ਦਾ। ਪ੍ਰਿਥੀ ਦਾ ਮੁੰਡਾ ਮਿਹਰਬਾਨ ਸੀ, ਮਿਹਰਬਾਨ ਦਾ ਪੁੱਤਰ ਜਿਹੜਾ ਅੱਗੋਂ ਹਰਜੀ ਸੀ और वो इस किस्म का इन्होंने अपना गुरुडम चलाया सी भी जो उन्हें बहना रबाबिया कहना जी लाओ शब्द हरजू हरमंदर आवेंगे है कि भी हरजी आ गया। सो 1696 ये जड़ा हरजी सी दी मौत हुई, ये दौड़ गए फिर सारे किते होर ते अमृतसर की संगत ने आनंदपुर साहब आके 10वें पातशाह नूं कहा कि महाराज खाली है हरमंदर भेजो। सो भाई मनी सिंह जिहड़े ने उन्होंने सेवा संभाल दे लई भेजिया ते इस तरह लंबे अरसे बाद जो हरमंदर साहब का प्रबंध है वो पंथक दायराकार च आया। 1764 ਦੇ ਵਿੱਚ ਸਿੱਖਾਂ ਨੇ ਪਹਿਲੀ ਵਾਰ ਲਾਹੌਰ ਦੇ ਉੱਤੇ ਪੂਰਾ ਆਪਣਾ ਕੰਟਰੋਲ ਕੀਤਾ ਔਰ ਜਿਹੜਾ ਨਾਨਕਸ਼ਾਹੀ ਸਿੱਕਾ ਚਲਾਇਆ। 1961 ਚ ਅੱਜ ਦੇ ਦਿਨ ਅਖੰਡ ਕੀਰਤਨੀ ਜਥੇ ਦੇ ਮੋਢੀ ਹੁਣ ਵੀ ਜਦੋਂ ਰੈਣ ਸਬਾਈ ਕੀਰਤਨ ਹੁੰਦੇ ਨੇ ਜਾਂ ਜਥੇ ਚਾਰ ਚਫੇਰੇ ਨੇ, ਸੋ ਇਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਜਿਨ੍ਹਾਂ ਨੇ ਗਦਰ ਪਾਰਟੀ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ, 15 ਸਾਲ ਦੇ ਲਗਭਗ ਉਮਰ ਕੈਦ ਕੱਟੀ ਜੀ ਔਰ ਜੇਲ੍ਹ 'ਚ ਹੁੰਦਿਆਂ ਵੀ ਆਪਣੇ ਸਾਲਮ ਸਿੱਖੀ ਸਿਧਾਂਤਾਂ ਦੇ ਉੱਤੇ ਪਹਿਰਾ ਦਿੱਤਾ ਹੈ, ਖੁਰਾਕ ਦੇ ਪੱਖੋਂ ਦੂਸਰਾ। ਔਰ ਕਦੇ ਹਜ਼ਾਰੀ ਬਾਗ ਵਰਗੀ ਜੇਲ੍ਹ 'ਚ ਉਹਨਾਂ ਨੂੰ ਰੱਖ ਕੇ ਤਸ਼ੱਦਦ ਕੀਤਾ ਗਿਆ। ਔਰ ਇਹ ਉਹ ਪੀਰੀਅਡ ਸੀ ਕਿ ਗਿਆਨੀ ਹੀਰਾ ਸਿੰਘ ਦਰਦ ਵਰਗਾ ਕਵੀ ਜਿਹੜਾ ਗਦਰੀ ਲਹਿਰ ਦਾ ਵੀ ਵੱਡਾ ਕਵੀ ਰਿਹਾ और बहुत वड्डा साहित्यकार होया, उन्हें एक नज़म लिखी सी, मैनू पूरी तो याद नहीं है पर उसकी एक लाइन सी कि चलिए हज़ारी बाग वीर रणधीर पास चक्कियां भ्याईए बह के कोल सोहणे यार दे जी। सो उन्हां दी अज दे दिन 1961 ਦੇ ਵਿੱਚ उन्होंने चढ़ाई की। 1984 ਦੇ ਵਿੱਚ अज दे दिन सिख स्टूडेंट फैडरेशन ने जिहड़ा लगभग 38 रेलवे स्टेशनां नूं अग लाई ਉਹਦੇ 'ਚ ਔਰ ਸਿਰਫ ਮਾਲ ਦਾ ਨੁਕਸਾਨ ਕੀਤਾ ਰਿਹਾ ਕਿਉਂਕਿ ਪੰਜਾਬ ਨੂੰ ਡਿਸਟਰਬਡ ਏਰੀਆ ਲਾਉਣ ਦਿੱਤਾ ਸੀ, ਫੈਡਰੇਸ਼ਨ ਤੇ ਬੈਨ ਲਾਉਣ ਵੱਲ ਸੀ ਗੱਲ। ਸੋ ਉਹਨਾਂ ਨੇ ਮੈਸੇਜ ਦਿੱਤਾ ਵੀ ਅਸੀਂ ਕੋਈ ਜਾਨੀ ਨੁਕਸਾਨ ਨਹੀਂ ਕਰਦੇ ਪਰ ਅਸੀਂ ਕੈਪੇਬਿਲਿਟੀ ਰੱਖਦੇ ਹਾਂ ਤੁਹਾਨੂੰ ਕਾਊਂਟਰ ਕਰਨ ਦੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1705 ਦੇ ਵਿੱਚ ਸਰ ਇਸੈਕ ਨਿਊਟਨ ਇੱਕ ਵੱਡਾ ਸਾਇੰਸਦਾਨ ਹੋਇਆ ਜਿਹਦੀ ਕਹਾਣੀ ਅਕਸਰ ਹੈ ਕਿ ਬੈਠਾ ਹੈ ਸੇਬ ਉੱਤੋਂ ਥੱਲੇ ਨੂੰ ਡਿੱਗਿਆ ਹੈ, ਉਹਨੇ ਕਿਹਾ ਜੀ ਉੱਤੇ ਨੂੰ ਕਿਉਂ ਨਹੀਂ ਚਲਾ ਗਿਆ ਔਰ ਜਿਹੜੀ ਗ੍ਰੈਵਿਟੇਸ਼ਨ ਦੀ ਥਿਓਰੀ ਹੈ ਨਿਊਟਨ ਨੇ ਦਿੱਤੀ ਔਰ ਫਿਰ ਉਸ ਤੋਂ ਬਾਅਦ ਬਹੁਤ ਕੁਛ ਨਿਊਟਨ ਨੇ ਦਿੱਤਾ। ਉਹਨੂੰ ਸਰ ਦਾ ਖਿਤਾਬ ਇੰਗਲੈਂਡ ਦੀ ਰਾਣੀ ਨੇ ਦਿੱਤਾ, ਸਰ ਆਈਜ਼ੈਕ ਨਿਊਟਨ ਜੀ। 1799 ਦੇ ਵਿੱਚ ਵਾਸ਼ਿੰਗਟਨ ਜਾਰਜ ਵਾਸ਼ਿੰਗਟਨ ਜਿਹਨੇ ਜੰਗ ਜਿੱਤੀ ਅੰਗਰੇਜ਼ਾਂ ਦੇ ਖਿਲਾਫ ਰੈਵੋਲੂਸ਼ਨਰੀ ਵਾਰ, ਉਹਨੇ ਪਹਿਲਾ ਜਿਹੜਾ ਪ੍ਰੈਜ਼ੀਡੈਂਸ਼ੀਅਲ ਇਨੋਗ੍ਰੇਸ਼ਨ ਹੋਈ। 1862 ਦੇ ਵਿੱਚ US ਕਨਫੈਡਰੇਟ ਕਾਂਗਰਸ ਨੇ ਸਾਰੇ ਹੀ ਕਿਉਂਕਿ ਸਿਵਲ ਵਾਰ ਚੱਲ ਰਹੀ ਸੀ ਔਰ ਉਹਨਾਂ ਨੇ ਕਿਹਾ ਵੀ ਸਾਰੇ ਹੀ ਜਿਹੜੇ ਗੋਰੇ ਨੇ 18 ਤੋਂ 35 ਸਾਲ ਦੀ ਉਮਰ ਦੇ ਉਹ ਆਓ ਫੌਜ 'ਚ ਭਰਤੀ ਹੋਣ ਲਈ। 1917 ਦੇ ਵਿੱਚ ਲੈਨਿਨ ਜਿਹੜਾ ਹੈ ਉਹ ਬਾਹਰੋਂ ਸ਼ਾਇਦ ਫਰਾਂਸ 'ਚੋਂ ਸੀ ਕਿੱਥੋਂ ਸੀ, ਉਹ ਰਸ਼ੀਆ ਦੇ ਵਿੱਚ ਗਿਆ ਬੋਲਸ਼ਵਿਕ ਰੈਵੋਲੂਸ਼ਨ ਜਿਹਨੂੰ ਕਹਿੰਦੇ ਨੇ ਰਸ਼ੀਅਨ ਇਨਕਲਾਬ, ਉਹ ਉਹਨੇ ਉੱਥੇ ਜਾ ਕੇ ਉਹਦੇ 'ਚ ਯੋਗਦਾਨ ਪਾਇਆ ਜੀ। 1924 'ਚ ਪਹਿਲੀ ਰੇਡੀਓ ਟਰਾਂਸਮਿਸ਼ਨ ਜਿਹੜੀ ਹੈ ਉਹ ਵਾਇਰਲੈਸ ਦੇ ਉੱਤੇ ਹੋਈ। 1947 'ਚ ਹੁਣ ਤਾਂ ਕੈਮਰੇ ਨਹੀਂ ਹੋਏ ਨਾ, ਕੈਮਰਾ ਜ਼ੂਮ। ਸੋ ਪਹਿਲੀ ਵਾਰੀ ਸਾਡੀ ਹੁਣ ਟੈਕਨੀਕਲ ਟੀਮ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਪਹਿਲੀ ਵਾਰੀ ਜਿਹੜਾ ਜ਼ੂਮ ਲੈਂਸ ਹੈ ਉਹ 1947 ਦੇ ਵਿੱਚ ਨਿਊਯਾਰਕ 'ਚ ਦਾ ਡੈਮੋਨਸਟ੍ਰੇਸ਼ਨ ਹੋਇਆ ਜ਼ੂਮ ਜੀ। 1982 ਦੇ ਵਿੱਚ ਕੁਈਨ ਐਲਿਜ਼ਾਬੈਥ ਨੇ ਜਿਹੜਾ ਕੈਨੇਡਾ ਦਾ ਨਵਾਂ ਸੰਵਿਧਾਨ ਐਲਾਨਿਆ, ਰਾਣੀ ਇਹਨਾਂ ਦੀ ਉਹੀ ਅੱਜ ਵੀ। 2011 ਦੇ ਵਿੱਚ ਨਾਰਵੇ 'ਚ ਇੱਕ ਨਸਲਵਾਦੀ ਗੋਰੇ ਨੇ ਇੱਕ ਟਾਪੂ ਓਟਵਾ ਹੈ, ਉੱਥੇ ਇੱਕ ਨੌਜਵਾਨਾਂ ਦਾ ਇਕੱਠ ਸੀ, ਉਸ ਦੇ ਵਿੱਚ ਗੋਲੀ ਚਲਾ ਕੇ 91 ਯੰਗਸਟਰਸ ਨੂੰ ਮਾਰਿਆ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ ਅਗਲੇ ਹਫਤੇ ਚੀਨ ਦੇ ਪ੍ਰੈਜ਼ੀਡੈਂਟ ਪਾਕਿਸਤਾਨ ਦੇ ਦੌਰੇ ਤੇ ਜਾ ਰਹੇ ਹਨ ਜਿੱਥੇ ਕਿ ਉਹ $46 ਬਿਲੀਅਨ ਦੀ ਡੀਲ ਪਾਕਿਸਤਾਨ ਨਾਲ ਕਰਨਗੇ। ਜੀ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਡੀਲ ਬਾਰੇ? ਦੇਖੋ ਬੱਲੇ ਬੱਲੇ ਹੋ ਗਈ ਪਾਕਿਸਤਾਨ ਦੀ, 46 ਬਿਲੀਅਨ। ਇੱਕ ਪਾਸੇ ਜਿੱਥੇ ਮੋਦੀ ਜਿਹੜਾ ਹੈ ਉਹ ਬਾਹਰ ਆ ਕੇ ਯੂਰੇਨੀਅਮ ਖਰੀਦਣ ਤੇ ਲੱਗਾ ਹੋਇਆ ਹੈ, ਇਧਰੋਂ ਅਮਰੀਕਾ ਦੀ ਗੁੱਡਵਿਲ, ਓਬਾਮਾ ਉਹਦੀ ਲਿਖ ਰਿਹਾ ਹੈ। ਮੇਰਾ ਓਬੀਚੁਰੀ ਕਹਿਣ ਨੂੰ ਜੀ ਕਰਦਾ, ਓਬੀਚੁਰੀ ਹੁੰਦਾ ਮਰਨ ਤੋਂ ਬਾਅਦ ਸ਼ਰਧਾਂਜਲੀ ਦਿੰਦੇ ਨੇ, ਪਰ ਉਹ ਮੋਦੀ ਦੀ ਜੀਵਨੀ ਲਿਖ ਰਿਹਾ। ਤੇ ਇਧਰ
ਜਿਵੇਂ ਪਾਕਿਸਤਾਨ ਦਾ ਹਮੇਸ਼ਾ ਉਹਨਾਂ ਦੇ ਜਿਹੜੇ ਥਿੰਕਰ ਨੇ ਉਹ ਕਹਿਣਗੇ ਕਿ ਹਮਾਰੀ ਚੀਨ ਸੇ ਦੋਸਤੀ ਮਾਊਂਟ ਐਵਰੈਸਟ ਸੇ ਊਂਚੀ ਸਮੁੰਦਰ ਸੇ ਗਹਿਰੀ। ਪਰ ਸੱਚਮੁੱਚ ਦਿਸ ਇਜ਼ ਰਿਮਾਰਕੇਬਲ ਕਿ 46 ਬਿਲੀਅਨ ਡਾਲਰ ਜਿਹੜਾ ਹੈ ਉਹ ਇਹਨੇ ਇਨਵੈਸਟ ਕਰਨੇ ਚਾਈਨਾ ਨੇ ਜੀ। ਔਰ ਉਹਦੇ ਚ ਸਭ ਤੋਂ ਵੱਡੀ ਜਿਹੜਾ ਪਾਰਟ ਹੁਣ ਜਿਹੜੀ ਪਾਕਿਸਤਾਨ ਦੀ ਇੱਕ ਬੜੀ ਸੈਂਟਰਲ ਬਲੋਚਿਸਤਾਨ ਦੇ ਵਿੱਚ ਪੋਰਟ ਹੈ ਗਵਾਦਰ। ਹੁਣ ਸ੍ਰੀਲੰਕਾ 'ਚ ਜਿਹੜੀ ਸਰਕਾਰ ਬਣੀ ਉਹ ਇੰਡੀਆ ਪੱਖੀ ਹੈ। ਉਹਨਾਂ ਨੇ ਜਿਹੜਾ ਚਾਈਨਾ ਨੂੰ ਉਹਨਾਂ ਦੀ ਆਪਣੀ ਮੇਨ ਜਿਹੜੀ ਪੋਰਟ ਹੈ ਉਹਦੇ ਤੇ ਸ਼ਾਇਦ ਉਹ ਰਾਈਟ ਨਾ ਦੇਣ ਉਹਨਾਂ ਨੂੰ ਠਹਿਰਾਵ ਦੇ, ਤੇ ਚਾਈਨਾ ਦੇ ਲਈ ਇਹ ਬੜਾ ਇੰਪੋਰਟੈਂਟ ਹੈ। ਜਿਹੜੀ ਗਵਾਦਰ ਪੋਰਟ ਹੈ ਇਹ ਅਰੇਬੀਅਨ ਸੀ ਔਰ ਜਿਹੜਾ ਉਸ ਦੇ ਵਿਚਾਲੇ ਹੈ ਚਾਈਨਾ ਦਾ ਪ੍ਰੋਵਿੰਸ ਹੈ ਜ਼ਿੰਗਕਿਆਂਗ ਰੀਜਨ, ਉਹਦੇ ਵਿਚਕਾਰ ਹੈ। ਔਰ ਜੇ ਉਹ ਅਰੇਬੀਅਨ ਸੀ ਦਾ ਦੂਸਰਾ ਰਾਊਟ ਲੈਂਦੇ ਨੇ ਮਲੇਸ਼ੀਆ ਮਲਾਕਾ ਪੋਰਟ ਜਿਹੜੀ ਦੂਸਰੀ ਵੱਡੀ ਪੋਰਟ ਹੈ ਉਹ ਬਿਟਵੀਨ ਮਲੇਸ਼ੀਆ ਐਂਡ ਇੰਡੋਨੇਸ਼ੀਆ ਹੈ, ਉਹਨੂੰ ਬੋਟਲ ਨੈਕ ਵੀ ਕਹਿੰਦੇ ਨੇ। ਹੁਣ ਮਲੇਸ਼ੀਆ ਉਹਨੂੰ ਇਹ ਹੈ ਕਿ ਵੀ ਕਿਉਂਕਿ ਹੁਣ ਮਲੇਸ਼ੀਆ ਇੰਡੋਨੇਸ਼ੀਆ ਸਾਰੇ ਅਮਰੀਕਾ ਦੇ ਜਹਾਜ਼ ਤੇ ਚੜੇ ਨੇ, ਸੋ ਚਾਈਨਾ ਇਹ ਸਮਝਦਾ ਵੀ ਕੱਲ ਨੂੰ ਜੇ ਉਹਨਾਂ ਦਾ ਸਮੁੰਦਰੀ ਬਲੌਕੇਡ ਕਰਨ ਲਈ ਉਹਨਾਂ ਦੇ ਜਹਾਜ਼ਾਂ ਦਾ ਰਾਊਟ ਉਹ ਬਲੌਕ ਕਰ ਲੈਂਦੇ ਨੇ ਤੇ ਇਹ ਬੜੀ ਹੁਣ ਗਵਾਦਰ ਇੰਡੀਪੈਂਡੈਂਟ ਗਵਾਦਰ ਜਿਹੜਾ ਉਹ ਸਿੱਧਾ ਚੀਨ ਦੇ ਨਾਲ ਫਿਰ ਜ਼ਿੰਗਕਿਆਂਗ ਦੇ ਨਾਲ ਰਾਫਤਾ ਜੋੜਦਾ। ਸੋ ਜਿਹੜਾ ਇੱਕ ਦਾ ਵੱਡਾ ਹਿੱਸਾ ਹੈ ਇਸ ਸਾਰੀ ਡੀਲ ਦਾ, ਔਰ ਜਿਹੜੀ ਮੇਨ ਖਬਰ ਵੀ ਹੈ ਕਿ ਵੀ ਉਹਦੇ 'ਚ ਉਹਨਾਂ ਨੇ ਜਿਹੜੀਆਂ ਨੇ ਬੜੀ ਸੋਹਣੀ ਗੱਲ ਕਹੀ, ਜਿਹੜਾ ਪਾਕਿਸਤਾਨ ਦੇ ਮੁਸ਼ਾਹਿਦ ਹੁਸੈਨ ਕਦੇ ਸੈਨੇਟ ਦੇ ਚੇਅਰਮੈਨ ਵੀ ਰਹੇ, ਚਾਈਨਾ ਟ੍ਰੀਟਸ ਅਸ ਐਜ਼ ਏ ਫਰੈਂਡ ਐਨ ਐਲਾਈ ਏ ਪਾਰਟਨਰ ਐਂਡ ਅਬਵ ਆਲ ਐਨ ਇਕੁਅਲ not how the Americans and others do, ਕਿ ਸਾਨੂੰ ਉਹ ਬਰਾਬਰੀ ਦਾ ਦੋਸਤੀ ਦਾ ਉਹ ਜਿਹੜਾ ਸਮਝਦਾ ਅਮਰੀਕਨਾਂ ਵਾਂਗ ਸਾਨੂੰ ਡੀਲ ਨਹੀਂ ਕਰਦਾ। ਔਰ ਇਹ ਜਿਹੜੀ ਡੀਲ ਹੈ ਉਸ ਦੇ ਵਿੱਚ ਈਵਨ 8 ਚਾਈਨੀਜ਼ ਮੇਡ ਸਬਮਰੀਨ ਪਾਕਿਸਤਾਨ ਨੂੰ ਦਿੱਤੀਆਂ ਜਾਣੀਆਂ ਨੇ। ਸਬਮਰੀਨ ਹੁੰਦਾ ਪਣਡੁੱਬੀ ਪਾਣੀ ਦੇ ਵਿੱਚ ਵੀ ਚੱਲਦੀ, ਔਰ 4 ਬਿਲੀਅਨ ਡਾਲਰ ਦੀ ਇਹ ਡੀਲ ਹੈ ਤੇ 5 ਬਿਲੀਅਨ ਦੀ ਜਿਹੜੀ ਹੈ ਉਹ ਉਹਦੇ ਨਾਲ ਹੀ ਜਿਹੜੀ ਹੈ ਹੋਰ ਪਲੇਨਸ ਨੇ। ਔਰ ਤੀਸਰਾ ਪਾਰਟ ਜਿਹੜਾ ਉਹਨੇ ਚਾਈਨੀਜ਼ ਪ੍ਰੈਜ਼ੀਡੈਂਟ ਨੇ ਮੰਡੇ ਆਪਣਾ ਪਾਕਿਸਤਾਨ ਦਾ ਟ੍ਰਿਪ ਸ਼ੁਰੂ ਕਰਨਾ ਜੀ, ਔਰ ਉਹਦੇ ਚ ਪਾਕਿਸਤਾਨ ਚਾਈਨਾ ਇਕਨੋਮਿਕ ਕੋਰੀਡੋਰ ਉਹੀ ਜਿਹੜੀ ਸਿਲਕ ਰਾਊਟ ਪੁਰਾਣਾ ਸੀ ਉਹਦੇ ਤੇ ਚੀਨ ਨੇ 46 ਬਿਲੀਅਨ ਡਾਲਰ ਜਿਹੜੇ ਨੇ ਉਹ ਸਪੈਂਡ ਕਰਨੇ ਨੇ। ਸੋ ਉਹਦੇ ਥੱਲੇ ਉਹਨਾਂ ਦੀ ਇਕਨੋਮਿਕਲ ਪ੍ਰੋਸਪੈਰਿਟੀ ਵੀ ਹੋਏਗੀ। ਔਰ ਇਹ ਜਿਹੜਾ ਕੋਰੀਡੋਰ ਹੈ 46 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਵਾਲਾ ਇਹ ਜਾਏਗਾ ਗਵਾਦਰ ਪੋਰਟ ਤੱਕ। ਔਰ ਇਸ ਦੇ ਨਾਲ ਹੀ ਉਹਨਾਂ ਨੇ ਜਿਹੜਾ ਮੇਨਲੀ ਇਹ ਮੈਸੇਜ ਵੀ ਦਿੱਤਾ ਹੈ ਇੰਡੀਆ ਨੂੰ ਕਿ ਪਾਕਿਸਤਾਨ ਕੋਈ ਫੇਲਡ ਸਟੇਟ ਨਹੀਂ ਹੈ, ਉਹਦੇ ਨਾਲ ਤੁਸੀਂ ਧੱਕਾ ਨਹੀਂ ਕਰ ਸਕਦੇ। ਪਾਕਿਸਤਾਨ ਆਲਰੇਡੀ ਨਿਊਕਲੀਅਰ ਸਟੇਟ, ਔਰ ਉਹਨੂੰ ਸਬਮਰੀਨਸ ਦੇਣ ਦਾ ਮਤਲਬ ਇਹ ਹੈ ਕਿ ਵੀ ਜੇ ਤੁਸੀਂ ਅਰੇਬੀਅਨ ਸੀ ਦੇ ਵਿੱਚ ਜਾਂ ਇੰਡੀਅਨ ਸੀ 'ਚ ਕੋਈ ਸ਼ਰਾਰਤ ਕਰੋਗੇ ਅਮਰੀਕਾ ਦੇ ਨਾਲ ਮਿਲ ਕੇ ਤਾਂ ਇੱਧਰੋਂ ਪਾਕਿਸਤਾਨ ਦੀਆਂ ਸਬਮਰੀਨਸ ਵੀ ਜਿਹੜੀਆਂ ਨੇ ਉਹ ਸਾਡੀ ਮਦਦ ਤੇ ਆਉਣਗੀਆਂ। ਔਰ ਗਵਾਦਰ ਪੋਰਟ ਸਾਡੇ ਕੋਲ ਹੈ ਜਿਹੜੀ ਕਿ ਡਾਇਰੈਕਟ ਸੰਬੰਧ ਜੋੜਦੀ ਹੈ। ਸੋ ਪਾਕਿਸਤਾਨ ਦੀ ਇਕਨੋਮੀ ਸਿਕਿਉਰਿਟੀ ਔਰ ਇੰਟਰਨੈਸ਼ਨਲ ਸਟੇਚਰ ਦੇ ਲਈ ਅਸੀਂ ਸਮਝਦੇ ਹਾਂ, ਔਰ ਜਿਹੜਾ ਅਮਾਉਂਟ ਵੀ ਹੈ 46 ਬਿਲੀਅਨ ਡਾਲਰ ਬਹੁਤ ਵੱਡਾ ਹੁੰਦਾ ਅਮਾਉਂਟ ਜੀ। ਔਰ ਫਿਰ ਸੋਲੀਡੈਰਿਟੀ ਦਿਖਾਣੀ, ਔਰ ਇਹ ਉਸ ਪੀਰੀਅਡ 'ਚ ਜਦੋਂ ਇਹ ਉੱਥੇ ਜਾ ਰਿਹਾ ਕੈਨੇਡਾ ਆਇਆ ਹੋਇਆ ਮੋਦੀ ਨਾਲ ਹੀ ਉਹਨੇ ਦਿੱਤਾ ਵੀ ਤੁਸੀਂ ਜਾ ਕੇ ਬਾਹਰੋਂ ਯੂਰੇਨੀਅਮ ਖਰੀਦੋ ਤੇ ਆਹ ਦੇਖੋ ਅਸੀਂ ਆਪਣੇ ਯਾਰ ਨੂੰ 46 ਬਿਲੀਅਨ ਡਾਲਰ ਦੇ ਰਹੇ ਹਾਂ। ਪਾਕਿਸਤਾਨੀ ਤਾਂ ਉਹਦੀਆਂ ਜੇਬਾਂ 'ਚ ਰੱਖਣਗੇ ਕਿੱਥੇ ਇੰਨੇ ਪੈਸੇ। ਜੀ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਦੱਸੋ ਚੀਨ ਨੇ ਹੌਲੀ ਦਿੰਦੇ ਹੁੰਦੇ ਨੇ ਉਹ ਉੱਤੇ ਲਾਣਗੇ ਕੈਸ਼ ਨਹੀਂ ਦਿੰਦੇ, ਕਹਿੰਦੇ ਨਾ ਨੋ ਪੋਸ਼ਰ ਚੀਨ ਚਾਈਨੀਜ਼ ਕਹਿੰਦੇ ਨੋ ਔਨ ਵਰਕ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਮੈਂ ਕਿਹਾ ਦੱਸ ਦੇ ਚੀਨੀਆਂ ਨੇ ਕਿਉਂ ਕਹਿਣਾ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦਾ ਸ਼ਬਦ ਗੌੜੀ ਕਬੀਰ ਜੀ ਚੁਣੇ ਜੀ, ਔਰ ਇਹ ਸ਼ਬਦ ਹੈ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ ਜਿਉ ਭੈ ਦਾਦਰ ਪਾਣੀ ਮਾਹੀ ਜੋ ਪੈ ਰਾਮ ਰਾਮ ਰਤ ਨਾਹੀ ਤੇ ਸਭ ਧਰਮ ਰਾਏ ਕਹਿ ਜਾਹੀ ਕਾਇਆ ਰਤ ਬਹੁ ਰੂਪ ਰਚਾਹੀ ਤਿਨ ਕੋ ਦਇਆ ਸੁਪਨੇ ਵੀ ਨਾਹੀ ਚਾਰ ਚਰਨ ਕਹੈ ਬਹੁ ਆਗਰ ਸਾਧੂ ਸੁਖ ਪਾਵੇ ਕੁਲ ਸਾਗਰ ਕਹੋ ਕਬੀਰ ਬਹੁ ਕਾਏ ਕਰੀਜੈ ਸਰਬਸ ਛੋੜ ਮਹਾਰਸ ਪੀਜੈ ਜੀ। ਹੁਣ ਜਦੋਂ ਅਸੀਂ ਭਗਤ ਬਾਣੀ ਜਾਂ ਗੁਰੂ ਸਾਹਿਬ ਦੀ ਬਾਣੀ ਦਾ ਵੀ ਇੱਕ ਮੁੱਖ ਵਿਸ਼ਾ ਜਿਹੜਾ ਉੱਥੇ ਬ੍ਰਾਹਮਣਵਾਦ ਦਾ ਪਸਾਰ ਹੈ, ਜਿਹਦੇ 'ਚ ਅੱਜ ਬਹੁਤ ਸਾਰੇ ਸਿੱਖ ਵੀ ਫਸੇ ਹੋਏ ਨੇ। ਕਈ ਵਾਰ ਮੈਂ ਇਹ ਗੱਲ ਬਹੁਤੀ ਕਹਿੰਦਾ ਨਹੀਂ, ਗੁਰਦੁਆਰਿਆਂ ਦੇ ਹਵਾਲੇ ਨਾਲ ਵੀ ਸਾਡਾ ਬਹੁਤ ਕੁਝ ਰਿਚੁਅਲ ਰਸਮ ਨੂੰ ਹੀ ਕਹਿੰਦੇ ਸੀ ਨਾ, ਅਸੀਂ ਰਸਮੀ ਕਰਦੇ ਹਾਂ। ਜਦੋਂ ਸਪਿਰਿਟ ਗਾਇਬ ਹੋ ਜਾਂਦੀ ਹੈ ਕਿਸੇ ਚੀਜ਼ ਦੀ, ਅਸੀਂ ਕੋਈ ਗੱਲ ਕਰਨ ਦੀ ਖਾਤਰ ਕਰਦੇ ਹਾਂ ਕਿ ਜੀ ਇਹ ਸਾਨੂੰ ਕਹੇ,
ਜਾਂ ਲੋਕਾਂ ਨੂੰ ਦਿਖਾਉਣ ਦੀ ਖਾਤਰ ਕਰਦੇ ਆ। ਦੋਨਾਂ ਹਾਲਤਾਂ 'ਚ ਰਿਚੁਅਲ ਹੁੰਦਾ ਜੀ। ਇੱਕ ਹੁੰਦਾ ਉਹਦੀ ਸਪਿਰਿਟ ਹੈ। ਸੁਖਬੀਰ ਸਾਹਿਬ ਵੀ ਇਹ ਯਾਦ ਕਰਵਾਉਂਦੇ ਨੇ ਕਿ ਭਾਈ ਤੂੰ ਇਹ ਰਿਚੁਅਲ ਕਰਦਾ ਹੈ, ਸਵੇਰੇ ਸ਼ਾਮ ਠਾਕਰ ਰੱਖਿਆ ਹੋਇਆ ਹੈ, ਕੋਈ ਮੂਰਤੀ ਹੈ, ਕੋਈ ਰਾਮ ਦੀ, ਕੋਈ ਕ੍ਰਿਸ਼ਨ ਦੀ, ਉਹਨਾਂ ਨੂੰ ਸਵੇਰੇ ਪੂਰਾ ਉੱਠ ਕੇ ਇਸ਼ਨਾਨ ਕਰਾਉਂਦੇ ਨੇ, ਕੱਪੜੇ ਪਾਉਂਦੇ ਨੇ, ਪੁਰਾਣੇ ਲਾ ਦਿੰਦੇ ਨੇ ਉੱਤੇ ਫੁੱਲ, ਵੀ ਇਹ ਪਾਣੀ ਦੇ ਨਾਲ ਕੋਈ ਪਾਣੀ 'ਚ ਨਹਾ ਲੇ ਤੇ ਉਹਦੀ ਮੁਕਤੀ ਹੋ ਜਾਂਦੀ ਹੈ, ਜਾਂ ਇਹ ਠਾਕਰ ਰੱਬ ਬਣ ਗਏ। ਔਰ ਉਹਦੀ ਉਹਨਾਂ ਨੇ ਨਾਲ ਹੀ ਉਦਾਹਰਣ ਦਿੱਤੀ, ਜੋ ਭੈ ਦਾਦਰ ਪਾਣੀ ਮਾਹੀ। ਦਾਦਰ ਡੱਡੂ ਨੂੰ ਕਹਿੰਦੇ ਨੇ, ਕਹਿੰਦੇ ਵੀ ਡੱਡੂ ਤਾਂ ਰਹਿੰਦਾ ਹੀ ਪਾਣੀ 'ਚ ਹੈ, ਫਿਰ ਡੱਡੂ ਤਾਂ ਭਗਵਾਨ ਹੋ ਗਿਆ, ਤੇਰੇ ਇੱਕ ਇਸ਼ਨਾਨ ਨਾਲ ਤੇਰਾ ਠਾਕਰ ਭਗਵਾਨ ਬਣ ਗਿਆ। ਡੱਡੂ ਬਾਰੇ ਕੀ ਖਿਆਲ ਹੈ? ਜੋ ਭੈ ਦਾਦਰ ਪਾਣੀ ਮਾਹੀ, ਜੋ ਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕਹਿ ਜਾਹੇ। ਇੱਕ ਰੱਤੀ ਹੁੰਦਾ, ਇੱਕ ਰਤ ਹੁੰਦਾ ਪਿਆਰ, ਲਵ। ਅਸੀਂ ਕਹਿੰਦੇ ਵੀ ਉਹਦੇ 'ਚ ਰੱਤਿਆ ਹੋਇਆ, ਜਾਂ ਅਸੀਂ ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ, ਵੀ ਜਿਨ੍ਹਾਂ ਦਾ ਚੋਲਾ ਬਾਡੀ ਨੂੰ ਹੈ, ਸਾਰਾ ਵਜੂਦ, ਜਿਹਦਾ ਵਜੂਦ ਰੱਬ ਦੇ ਪਿਆਰ 'ਚ ਹੈ, ਰੱਬ ਤਾਂ ਉਹਨਾਂ ਦੇ ਕੋਲ ਹੈ, ਕੰਤ ਪਤੀ ਹੈ, ਪਿਆਰ ਹੈ। ਤੇ ਇੱਥੇ ਉਹ ਕਹਿੰਦੇ ਨੇ ਜੋ ਪੈ ਰਾਮ ਰਾਮ ਰਤ ਨਾਹੀ। ਇਹ ਡਰਾਮੇ ਜੇ ਕਰਦੇ ਹੋ ਇਸ਼ਨਾਨਾਂ ਦੇ ਦੂਜੇ, ਰਾਮ ਦੇ ਨਾਲ, ਰੱਬ ਦੇ ਨਾਲ ਤਾਂ ਪਿਆਰ ਹੀ ਨਹੀਂ ਹੈ ਤੁਹਾਡਾ, ਤੁਸੀਂ ਉਹਦੇ ਨਾਲ ਆਸਕਤ ਨਹੀਂ ਹੋ, ਉਹਦੇ ਨਾਲ ਜੁੜੇ ਹੋਏ ਨਹੀਂ ਹੋ। ਤੇ ਸਭ ਧਰਮ ਰਾਏ ਕਹਿ ਜਾਏ, ਅਲਟੀਮੇਟਲੀ ਮੌਤ ਨੇ ਤੁਹਾਨੂੰ ਘੇਰ ਲੈਣਾ, ਇਹ ਤੁਹਾਡੇ ਪਖੰਡ 'ਚੋਂ ਕੁਛ ਨਹੀਂ ਨਿਕਲਣਾ। ਕਾਇਆ ਰਤ ਬਹੁ ਰੂਪ ਰਚਾਹੀ, ਤਿੰਨ ਕੋ ਦਇਆ ਸੁਪਨੇ ਵੀ ਨਾਹੀ। ਕਿ ਵੀ ਤੁਸੀਂ ਆਪਣੇ ਸਰੀਰ ਦੇ ਅੱਡ ਅੱਡ ਭੇਖ ਕਰਦੇ ਹੋ, ਅੱਡ ਅੱਡ ਕੋਈ ਚੋਲੇ ਪਾ ਲੈਂਦੇ ਹੋ, ਅੱਡ ਅੱਡ ਧੋਤੀਆਂ ਬੰਨ ਲੈਂਦੇ ਹੋ, ਕਦੇ ਟਿੱਕੇ 5 ਲਾ ਲਏ, 7 ਲਾ ਲਏ, ਪਰ ਇਹਨਾਂ ਨਾਲ ਤਾਂ ਰੱਬ ਨਹੀਂ ਰਿੱਝਦਾ, ਕਿਉਂਕਿ ਇਸ ਸਭ ਤੁਹਾਡੀ ਡਰਾਮੇਬਾਜ਼ੀ ਦੇ ਬਾਵਜੂਦ ਤਿੰਨ ਕੋ ਦਇਆ ਸੁਪਨੇ ਵੀ ਨਾ, ਕਿ ਤੁਸੀਂ ਇੰਨੇ ਜ਼ਾਲਮ ਹੋ ਕਿ ਯੂ ਡੋਂਟ ਹੈਵ ਕੰਪੈਸ਼ਨ ਈਵਨ ਇਨ ਡ੍ਰੀਮ। ਹੁਣ ਜਦੋਂ ਬ੍ਰਾਹਮਣਵਾਦ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਭਾਈ ਇਹ ਬੁੱਚੜ ਆਫ ਦਾ ਵਰਲਡ ਹੈ, ਕਿ ਭਾਈ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਇਹ ਜਗਤ ਦਾ ਕਸਾਈ ਹੈ। ਔਰ ਬ੍ਰਾਹਮਣ ਦੇ ਰਿਚੁਅਲਿਜ਼ਮ ਨੂੰ ਪੁਆਇੰਟ ਆਊਟ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਕਿ ਇਹਨਾਂ ਦੇ ਸੁਪਨੇ 'ਚ ਵੀ ਦਇਆ ਨਾਂ ਦੀ ਕੋਈ ਚੀਜ਼ ਨਹੀਂ ਹੈ, ਕੋਈ ਕੰਪੈਸ਼ਨ ਨਹੀਂ ਹੈ। ਚਾਰ ਚਰਨ ਕਹੇ ਬਹੁ ਆਗਰ, ਕਿ ਬਈ ਇਹ ਜਿਹੜੇ ਨੇ ਇਹਨਾਂ ਨੂੰ ਤਾਂ ਤੁਸੀਂ ਚਾਰ ਲੱਤਾਂ ਵਾਲੇ, ਕਿਉਂਕਿ ਇਹ ਵੀ ਇੱਕ ਬਿਲੀਵ ਹੈ ਕਿ ਜਿਹੜੇ ਅਗਲੀਆਂ ਬਾਹਾਂ ਨੇ ਪਹਿਲਾਂ ਉਹ ਬਾਂਦਰ ਵਾਂਗੂ ਚਾਰੋਂ ਥੱਲੇ ਹੀ ਸੀ, ਕਿ ਵੀ ਇਹ ਚਾਰੋਂ ਲੱਤਾਂ ਵਾਲੇ ਬਾਂਦਰ ਨੇ, ਮਤਲਬ ਐਨੀਮਲ ਨੇ। ਚਾਰ ਚਰਨ ਕਹੇ ਬਹੁ ਆਗਰ, ਵਾਈਜ਼ ਮੈਨ ਇਹ ਕਹਿੰਦੇ ਨੇ ਕਿ ਵੀ ਇਹ ਤਾਂ 4 ਲੱਤਾਂ ਵਾਲਾ ਕ੍ਰੀਏਚਰ ਹੈ, ਬਾਕੀ ਦੇ ਇਨਸਾਨੀਅਤ ਨਹੀਂ ਹੈ। ਸਾਧੂ ਸੁਖ ਪਾਵੇਂ ਕੁਲ ਸਾਗਰ, ਕਿ ਜਿਹੜੇ ਰੱਬ ਨਾਲ ਜੁੜੇ ਹੋਏ ਨੇ, ਸਾਧੂ ਨੇ, ਭਲੇ ਲੋਕ ਨੇ, ਉਹ ਇਸ ਦੁੱਖ ਦੇ ਹਾਲਤ ਦੇ ਵਿੱਚ ਵੀ ਸੁੱਖ 'ਚ ਰਹਿੰਦੇ ਨੇ, ਰੱਬ ਦੀ ਯਾਦ 'ਚ। ਕਹੋ ਕਬੀਰ ਬਹੁ ਕਾਏ ਕਰੀਜੇ। ਕਬੀਰ ਸਾਹਿਬ ਕਹਿੰਦੇ ਨੇ, ਆਪ ਵਾਧੂ ਪਖੰਡ ਰਿਚੁਅਲ ਵਾਂਗੂ ਕਾਹਨੂੰ ਕਰਨੇ ਨੇ, ਐਵੇਂ ਵਕਤ ਨਾ ਜ਼ਾਇਆ ਕਰੀਏ। ਸਰਬਸ ਛੋੜ ਮਹਾ ਰਸ ਪੀਜੇ, ਕਿ ਬਾਕੀ ਹਰ ਕੁਝ ਛੱਡ ਕੇ, ਸਰਬਸ ਹੁੰਦਾ ਵੀ ਲੀਵ ਐਵਰੀਥਿੰਗ ਅਸਾਈਡ ਜੀ, ਮਹਾ ਰਸ ਪੀਜੇ, ਕਿ ਇਹ ਫਿਰ ਉਹੀ ਹੈ ਨਾਮ ਮਹਾਰਸ ਪੀਜੇ ਜੀ, ਕਿ ਵੀ ਉਸ ਨਾਮ ਦੇ ਮਹਾਰਸ ਨੂੰ, ਰੱਬ ਦੇ ਪਿਆਰ ਦੇ ਨਸ਼ੇ ਨੂੰ, ਉਸ ਨੂੰ ਆਪਣੇ ਅੰਦਰ ਦਿਨ ਰਾਤ ਉਠਤ ਬੈਠਤ ਸੋਵਤ ਨਾਮ, ਕਹ ਨਾਨਕ ਜਨ ਕੈ ਸਦਕਾਮ। ਔਰ ਇਹੀ ਅਸੀਂ ਅਰਦਾਸ ਗੁਰੂ ਅੱਗੇ ਕਰਦੇ, ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਜੀ ਰਸ ਨਾਲ ਨੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।